मैं ये नहीं किया। अच्छा नहीं, इमरान खान साहब ਦੇ ਅੰਦਰ ਤਾਂ ਪਾਰਟੀ ਦਾ ਨੁਕਸਾਨ ਤਾਂ ਹੋਇਆ ਔਰ ਮਜ਼ੀਦ ਹੋਏਗਾ। ਦੇਖੋ ਸਿਆਸਤ ਤੇ ਕਰਨੀ ਪੈਣੀ ਹੈ ਹੁਣ। ਉਹਦੇ ਚ ਜਦੋਂ ਅਸੀਂ ਸਾਡੇ ਜੋ ਲੋਕੀ ਕਹਿੰਦੇ ਨੇ ਵੀ ਤੁਸੀਂ ਬਹਿ ਕੇ ਗੱਲ ਕਰੋ, ਸਿਆਸਤਦਾਨਾਂ ਨਾਲ ਗੱਲ ਕਰੋ, ਕੋਈ ਨਹੀਂ, ਇਹ ਗੱਲਬਾਤ ਨਾਲ ਕੰਮ ਨਿਕਲਣਾ ਹੈ। ਹਕੂਮਤ ਉੱਤੋਂ ਜਿਹੜਾ ਹੈ ਉਹ ਜਿਹੜੀ ਹੈ ਉਹ ਰੋੜੇ ਪਾ ਦਿੰਦੀ ਹੈ ਦੁੱਧ ਦੇ ਵਿੱਚ, ਉਹ ਫਿਰ ਕੰਮ ਖਰਾਬ ਹੋ ਜਾਂਦਾ ਸਾਡਾ ਵੀ। ਅਸੀਂ ਵੀ ਫਿਰ ਨਹੀਂ ਹਿਮਾਇਤ ਕਰ ਸਕਦੇ ਨਾ ਜੀ। ਤੁਸੀਂ ਜਿਹੜੀਆਂ ਕੁਝ ਇਸ਼ੂਜ਼ ਨੇ, ਜੇਲ੍ਹ ਵਾਲੇ ਇਸ਼ੂਜ਼ ਵੱਖਰੇ ਰੱਖਣੇ ਨੇ, ਹਕੂਮਤ ਉੱਤੇ ਨਰਮੀ ਵਿਖਾਵੇ, ਚਲੋ ਉਹਨਾਂ ਦੀ ਮੁਲਾਕਾਤਾਂ ਸ਼ਾਤਾਂ ਕਰੇ। ਜਿਹੜੇ ਕੋਟ ਲਖਪਤ ਨੇ ਕੈਦੀ ਨੇ ਉਹਨਾਂ ਨੂੰ ਰਿਲੀਜ਼ ਕਰਨ ਹੋਣ ਤੇ ਉਹਨਾਂ ਦਾ ਕਾਨੂੰਨੀ ਹੱਕ ਬਣਦਾ। ਉਹਨਾਂ ਨੂੰ ਜਿੰਨੇ ਇਸ ਜੁਰਮ ਦੀ ਸਜ਼ਾ ਲੱਭਣੀ ਹੈ ਉਹਦਾ 1/3 ਤੋਂ ਕੈਦ ਆਪਣਾ ਕੱਟ ਚੁੱਕੇ ਨੇ ਜੇਲ੍ਹ 'ਚ, ਤੇ ਕਾਨੂੰਨੀ ਤੌਰ ਤੇ ਜਦੋਂ ਐਡੀ ਕੈਦ ਕੋਈ ਕੱਟ ਲੈਂਦਾ ਉਹਦੀ ਜ਼ਮਾਨਤ ਬਣਦੀ ਹੈ। ਤੇ ਉਹ ਜ਼ਮਾਨਤਾਂ ਦੇ ਸਾਡੇ ਹਜ਼ਾਰਾਂ ਕਾਰਕੁਨ ਨੇ 35-40 ਹਜ਼ਾਰ ਬੰਦਿਆਂ ਤੇ ਪਰਚੇ ਝੂਠੇ ਕੀਤੇ ਨੇ, ਉਹ ਵਾਪਸ ਕਰਨ। ਕੋਈ ਬੰਦੇ ਜਿਹੜੇ ਨੇ ਉਹ ਮਤਲਬ ਹਕੂਮਤ ਉਸ ਪਾਸੇ ਵੀ ਨਹੀਂ ਨਾ ਹੁੰਦੀ। ਉਹਦੀ ਵਜ੍ਹਾ ਇਹ ਹੈ ਕਿ ਇਹਨਾਂ ਦੇ ਪੈਰ ਜ਼ਮੀਨ 'ਚ ਨਹੀਂ ਨੇ, ਇਹ ਹਵਾ 'ਚ ਨੇ, ਤੇ ਇਹ ਹਰ ਵੇਲੇ ਕਰਦੇ ਰਹਿੰਦੇ ਨੇ ਕਿ ਵੀ ਅੰਦਰੋਂ ਕੋਈ ਗੱਲ ਆ ਜਾਏ, ਬੰਦੇ ਨਿਕਲ ਆਣਗੇ, ਹੋ ਜਾਏਗਾ। ਹਾਲਾਂਕਿ एहतजाज ਜਿਹੜਾ ਹੈ ਜਾਂ ਕਿਸੇ ਨੂੰ ਪ੍ਰੋਟੈਸਟ ਦੀ ਇਜਾਜ਼ਤ ਦੇਣਾ ਤਾਂ ਜਮਹੂਰੀਅਤ ਦਾ ਬੁਨਿਆਦੀ ਰੁਕਨ ਹੈ ਕਿ ਬਈ ਠੀਕ ਹੈ ਤੁਸੀਂ ਕਰ ਲਓ ਜੋ ਕੁਝ ਕਰਨਾ ਹੈ। ਇਹ ਹਰ ਵਾਰੀ ਜਿਹੜਾ ਹੈ ਇਹ ਕੰਮ ਪਖਾਈ ਰੱਖਦੇ ਨੇ, ਤੇ ਜਿਹੜਾ ਭਾਂਬੜ ਹੈ ਇਹਦੇ ਚ ਹਕੂਮਤ ਆਪ ਸੜਦੀ ਪਈ ਹੈ। ਪੀਟੀਆਈ ਨੂੰ ਓਪੋਜੀਸ਼ਨ ਚ ਉਹਨੂੰ ਕੁਝ ਨਹੀਂ ਹੋਣਾ। ਇਮਰਾਨ ਖਾਨ ਅੰਦਰ ਜਿਸ ਦਿਨ ਬਾਹਰ ਨਿਕਲਿਆ ਉਹ ਵੱਡੇ ਦਾ ਉਹ ਬਹੁਤ ਵੱਡਾ ਹੋ ਗਏ ਨੇ, ਔਰ ਉਹਨਾਂ ਨੂੰ ਅਹਿਸਾਸ ਕਰਨਾ ਚਾਹੀਦਾ ਉਹਨਾਂ ਨੂੰ, ਹਕੂਮਤ ਨੂੰ। मैं कहनी पी कि तो वो साहब हो गया, इतने तो पुलपियां चिट्टियां होने वाली हो गई। बड़ी ईद के बाद बानी पीटीआई बाहर आ रहे हैं, छोटी ईद के बाद बानी पीटीआई आ रहे हैं। ये तो फिर ये सारा कुछ ज्यादा ही कोई ना कोई तो फिर उन्होंने गिद्दड़ सिंह या कोई ना कोई तो फिर बिजी रखना है आवाम नूं। अच्छा ये भी दस्सियो कि पहले पीटीआई दे जिहड़े सीनियर रहनुमा ने, जिन्हां विच फवाद चौधरी ते दीगर रहनुमा जिहड़े सियासी ने, ਉਹ ਵੀ ਬੜੀ ਮਫਾਮਤ ਵਾਸਤੇ ਮੁਤਹਰਿਕ ਸੀ। ਉਹਨਾਂ ਨੇ ਬਾਨੀ ਪੀਟੀਆਈ ਦੇ ਨਾਲ ਜਿਹਨਾਂ ਨਾਲ ਮੁਲਾਕਾਤ ਕਰਨ ਦਾ ਵੀ ਫੈਸਲਾ ਕੀਤਾ ਸੀ। ਫਿਰ ਕੀ ਬਣਿਆ? ਉਹਨਾਂ ਦੀ ਮਫਾਮਤ ਦੀ ਸਿਆਸਤ ਮਤਲਬ ਕਿਤੇ ਹੁਣ ਨਜ਼ਰ ਨਹੀਂ ਆ ਰਹੀ। ਨਹੀਂ ਉਹ ਹੈ, ਕੋਸ਼ਿਸ਼ਾਂ ਜਾਰੀ ਨੇ ਵਿੱਚ, ਕਿਉਂਕਿ ਇਹਨਾਂ ਦੀ ਤਰਮੀਮਾਂ ਸ਼ੀਮਾਂ ਹਕੂਮਤ ਮਸਰੂਫ ਹੁੰਦੀ ਨੇ ਜੀ, ਹਕੂਮਤ ਨੂੰ ਕਾਫੀ ਕੰਮ ਹੁੰਦੇ ਨੇ, ਤੇ ਉਹ ਕੋਸ਼ਿਸ਼ ਜਾਰੀ ਹੈ। ਉਹ ਮੇਰੇ ਖਿਆਲ ਹੈ ਉਹ ਜਲਦੀ ਦੁਬਾਰਾ ਸਟਾਰਟ ਕਰਨਗੇ। ਉਹ ਕੋਈ ਵੀ ਬੰਦਾ ਜਿਹੜਾ ਇਮਰਾਨ ਖਾਨ ਦੀ ਰਿਹਾਈ ਦੀ ਕੋਸ਼ਿਸ਼ ਕਰੇ ਉਹਨੂੰ ਵੈਲਕਮ ਕਰਨਾ ਚਾਹੀਦਾ। मेरा ख्याल है ਉਹਦੇ ਪਾਰਟੀ ਜਿਹੜੀ ਉਹ ਬੁਰਾ ਨਾ ਮਨਾਵੇ, ਔਰ ਪਾਰਟੀ ਵੀ ਆਪਣੀ ਜਿਹੜੀ ਨਾ ਦਿਲ ਵੱਡਾ ਕਰੇ। ਇਹ ਇੱਕ ਦੂਜੇ ਨੂੰ ਬਰਦਾਸ਼ਤ ਨਹੀਂ ਕਰਦੇ, ਇੱਕ ਦੂਜੇ ਦੀ ਸ਼ਿਕਾਇਤਾਂ ਲਾਈ ਰੱਖਦੇ ਨੇ। ਕਈ ਜਾ ਕੇ ਕਿਸੇ ਦਾ ਕੰਡਾ ਘਟਾ ਹੁੰਦਾ, ਕਦੇ ਦੂਜੇ ਜਾਂਦਾ ਉਹ ਪਹਿਲੇ ਦਾ ਘਟਾ ਹੁੰਦਾ। ਇਸ ਤਰ੍ਹਾਂ ਤਾਂ ਪਾਰਟੀਆਂ ਜਿਹੜੀਆਂ ਨੇ ਉਹ ਕਮਜ਼ੋਰ ਹੁੰਦੀਆਂ ਨੇ, ਉਹ ਕਮਜ਼ੋਰ ਹੋਈਆਂ ਨੇ। ਇਸ ਲਈ ਜ਼ਰੂਰਤ ਹੈ ਵੀ ਜਿਹੜਾ ਇਮਰਾਨ ਖਾਨ ਦੀ ਕੋਈ ਰਾਏ ਦੀ ਕੋਸ਼ਿਸ਼ ਕਰਦਾ ਹੈ ਉਹਨੂੰ ਕਰਨ ਦਿਓ। ਜ਼ਾਹਿਰ ਆਖਰ ਤੇ ਗੱਲ ਤੇ ਇਮਰਾਨ ਖਾਨ ਨਾਲ ਹੀ ਕਰਨੀ ਪੈਣੀ ਹੈ ਨਾ ਜੀ, ਉਹਨਾਂ ਦੀ ਮਰਜ਼ੀ ਤੋਂ ਬਿਨਾਂ ਕੁਝ ਵੀ ਨਹੀਂ ਹੋਣਾ। ਜ਼ਾਹਿਰ ਫਰੀਕ ਤਾਂ ਉਹ ਆਪਣਾ ਜਿਹੜੇ ਫਰੀਕ ਨੇ ਮੁਲਾਜ਼ਮ ਮਖਦੂਮ ਫਰੀਕ ਤੇ ਇਮਰਾਨ ਖਾਨ ਹੈ, ਐਸਟੈਬਲਿਸ਼ਮੈਂਟ ਹੈ, ਹਕੂਮਤ ਹੈ, ਠੀਕ ਹੈ ਜੀ। ਪੀਟੀਆਈ ਜਿਹੜੀ ਹੈ ਉਹ ਤੇ ਇਮਰਾਨ ਖਾਨ ਜੋ ਕਹੇ ਉਹ ਮੰਨ ਲੇਗੀ। ਤੇ ਇਹ ਇਸ ਵਾਸਤੇ ਜਿਹਨਾਂ ਬਹਿ ਕਿੱਦਾਂ ਪਹਿਲੇ ਬਹਿਣ ਦਾ ਮਾਹੌਲ ਤੇ ਬਣ ਜਾਏ ਨਾ ਜੀ। ਬਹਿਣ ਦਾ ਮਤਲਬ ਸਿੱਧੇ ਪੱਧਰੇ ਹੋਣ ਦਾ ਮਤਲਬ ਮਾਹੌਲ ਨਹੀਂ ਲੱਗ ਰਿਹਾ। ਅੱਛਾ ਆਖਰੀ ਸਵਾਲ, ਅਸੀਂ ਤੁਸੀਂ ਬੈਠੇ ਗੱਲ ਕਰਨੇ ਪਏ ਜੇ ਅਸੀਂ ਇੱਕ ਦੂਜੇ ਨਾਲ ਗੱਲ ਵੀ ਨਾ ਕਰਨ ਦੇ ਰਵਾਦਾਰ ਹੋਈਏ, ਇੱਕ ਦੂਜੇ ਨੂੰ ਆਪਣਾ ਵੇਖਣ ਦੇ ਰਵਾਦਾਰ ਹੋਏ, ਗੱਲ ਨਹੀਂ ਨਾ ਹੋ ਸਕਦੀ। ਬਿਲਕੁਲ ਬਿਲਕੁਲ ਗੱਲਬਾਤ ਆਪੋਜੀਸ਼ਨ ਦੇ ਵਿੱਚ ਜਿਹੜਾ ਨਾ ਮੱਥਾ ਇਨਸਾਨ ਦਾ ਲੱਗਦਾ ਰਹਿੰਦਾ ਹੁੰਦਾ। ਵੈਸੇ ਇਹ ਕਿਹੜਾ ਵੀ ਹੁਣ ਦੀ ਗੱਲ ਹੈ ਸਿਰਫ। ਅੱਛਾ ਮੈਂ ਆਖਰੀ ਸਵਾਲ ਪੁੱਛਣਾ ਚਾਹਾਂਗੀ, ਔਰ ਅੰਦਰ ਦੀ ਕੋਈ ਗੱਲ ਹੈਗੀ ਤਾਂ ਮੈਨੂੰ ਦੱਸਿਓ ਜ਼ਰਾ ਕਿ ਇਹ ਚੀਫ ਆਫ ਡਿਫੈਂਸ ਦਾ ਨੋਟੀਫਿਕੇਸ਼ਨ ਜਿਹੜਾ ਨਾ ਉਹ ਹਜੇ ਤੱਕ ਹਕੂਮਤ ਵੱਲੋਂ ਹੋਇਆ ਨਹੀਂ। ਵੈਸੇ ਤੁਹਾਨੂੰ ਕੀ ਵਜ੍ਹਾ ਲੱਗਦੀ ਹੈ ਇਸ ਨੋਟੀਫਿਕੇਸ਼ਨ ਦੀ ਤਾਖੀਰ ਦੀ ਵਜ੍ਹਾ ਕੀ ਹੋ ਸਕਦੀ ਹੈ? ਦੇਖੋ ਜੀ ਇਹਦੀਆਂ ਜਿਹੜੀ ਵਜੂਹਾਤ ਨੇ ਉਹ ਤੇ ਹਕੂਮਤ ਨੇ ਅਜੇ ਬਾਹਰ ਨਹੀਂ ਦੱਸੀਆਂ, ਲੇਕਿਨ ਇਹ ਅਗਰ ਇਹਨਾਂ ਦੀ ਨਾਇਲੀ ਹੈ, ਨਲਾਇਕੀ ਹੈ ਔਰ ਬਦਨੀਅਤੀ ਹੈ, ਇਹਨੂੰ ਜਿਸ ਵੀ ਮਰਜ਼ੀ ਐਂਗਲ ਨਾਲ ਵੇਖੋ। ਨਹੀਂ ਮੈਂ ਜਿਸ ਮਰਜ਼ੀ ਮੈਂ ਦੇਖੋ ਹਰ ਬੰਦਾ ਇਹਨੂੰ ਜਿਸ ਮਰਜ਼ੀ ਐਂਗਲ ਨਾਲ ਵੇਖ ਰਿਹਾ। ਮੈਂ ਚਾਹਨੀ ਆ ਕਿ ਫੈਸਲ ਚੌਧਰੀ ਸਾਹਿਬ ਇਹਨੂੰ ਕਿਹੜੇ ਐਂਗਲ ਨਾਲ ਦੇਖ ਰਹੇ, ਉਹ ਐਂਗਲ ਦੱਸੋ, ਔਰ ਅੰਦਰ ਦੀ ਕੋਈ ਗੱਲ ਹੈਗੀ ਤੇ ਸਾਨੂੰ ਉਹ ਵੀ ਸ਼ੇਅਰ ਕਰੋ। ਦੇਖੋ ਜੀ ਮੇਰਾ ਖਿਆਲ ਇਹ ਹੈ ਕਿ ਇਹ ਬਦਨੀਤੀ ਦੀ ਬੁਨਿਆਦ ਤੇ ਰੋਕਿਆ। ਪਹਿਲੇ ਤੇ ਗੱਲ ਹੈ ਨਾ ਜੀ ਕਿ ਤੁਸੀਂ ਇੱਕ ਦਫ਼ਤਰ ਬਣਾਇਆ, ਇੱਕ ਆਫਿਸ ਐਸਟੈਬਲਿਸ਼ ਕੀਤਾ, ਉਹਦੇ ਵਾਸਤੇ ਤੁਸੀਂ ਗਰਾਊਂਡ ਵਰਕ ਹੀ ਨਹੀਂ ਤਿਆਰ ਕੀਤਾ। ਆਖਰ ਤੁਸੀਂ ਬਣਾਉਣ ਲੱਗੇ ਸੋ ਤੇ ਤੁਹਾਨੂੰ ਸੋਚ ਹੋਣੀ ਚਾਹੀਦੀ ਸੀ ਕਿ ਬਈ ਇਹਨੂੰ ਕੀ ਡਿਊਟੀ ਦੇਣੀ ਹੈ, ਕਿਵੇਂ ਕੰਮ ਕਰਨਗੇ। ਜਿਹੜਾ ਪੁਰਾਣਾ ਤੁਸੀਂ ਆਫਿਸ ਅਬੋਲਿਸ਼ ਕਰਦੇ ਹੋ ਉਸ ਤੋਂ ਪਹਿਲੇ ਤੁਸੀਂ ਸੋਚ ਵਿਚਾਰ ਕਰਦੇ ਹੋ ਕਿ ਬਈ ਇਹਦੀ ਡਿਊਟੀ ਫਲਾਣਾ ਬੰਦਾ ਇੰਜ ਕਰੇਗਾ।
ਹੁਣ ਕਰਨ ਤੋਂ ਬਾਅਦ ਜਿਹੜਾ ਉਦੋਂ ਤੁਸੀਂ ਭੱਜ ਕੇ ਰਾਤੀ ਜਿਹੜਾ ਇਹ ਕਰਾ ਕੇ ਬੰਦੇ ਵੀ ਤੁਸੀਂ ਆਪੋਜੀਸ਼ਨ ਤੇ ਤੋੜੇ, ਠੀਕ ਹੈ ਜੀ, ਉਹਨਾਂ ਨੂੰ ਧੱਕੇ ਮੁੱਕੇ ਨਾਲ ਸੈਨੇਟ 'ਚ ਜਾ ਕੇ ਉਹ ਵੀ ਕਰਾ ਲਿਆ, ਤੇ ਹੁਣ ਤੁਸੀਂ ਬਹਿ ਗਏ ਹੋ ਜੀ ਕਿ ਇਹਨਾਂ ਨੂੰ ਇੰਨੀ ਪਾਵਰ ਦੇਣੀ ਹੈ ਨਹੀਂ ਦੇਣੀ। ਇਹ ਮਤਲਬ ਤੁਸੀਂ ਕਹਿਣਾ ਚਾਹ ਰਹੇ ਹੋ ਕਿ ਅੰਦਰ ਖਾਤੇ ਕੋਈ ਨਾ ਕੋਈ ਜਿਹੜੀ ਖਿਚੜੀ ਹੈ ਨਾ ਉਹ ਪੱਕਦੀ ਪਈ ਹੈ। ਨਹੀਂ, ਉਹ ਪੱਕੀ ਹੋਈ ਹੈ, ਜਿਹੜੀ ਕਿਸੇ ਦਿਨ ਬਾਹਰ ਆ ਜਾਏਗੀ, ਅੱਜ ਨਹੀਂ ਤਾਂ ਕੱਲ ਆ ਜਾਏਗੀ। ਦੇਖੋ ਉਹਦੀ ਵਜ੍ਹਾ ਇਹ ਹੈ ਕਿ ਇਹਨਾਂ ਦਾ ਉਹਨਾਂ ਦੇ ਬਿਨਾਂ ਗੁਜ਼ਾਰਾ ਤਾਂ ਨਹੀਂ, ਜਿਨ੍ਹਾਂ ਦੇ ਨੋਟੀਫਿਕੇਸ਼ਨ ਰੋਕ ਕੇ ਬੈਠੇ ਨੇ, ਤੇ ਜੋ ਪਾਸੇ ਹੋ ਜਾਣ ਤੇ ਇਮਰਾਨ ਖਾਨ ਇਹਨਾਂ ਨੂੰ ਢਾਹ ਕੇ ਤੇ ਵੈਸੇ ਇਹਨਾਂ ਦੇ ਉੱਪਰ ਚੜ ਜਾਏਗਾ। ਲੇਕਿਨ ਚਲੋ ਅਸੀਂ ਇਹਦੇ 'ਚ ਵੀ ਕਹਿੰਦੇ ਆ ਕਿ ਸਿਵਲ ਬਾਲਾਦਸਤੀ ਹੋਣੀ ਚਾਹੀਦੀ ਹੈ, ਲੇਕਿਨ ਸਿਵਲ ਬਾਲਾਦਸਤੀ ਕਿਸੇ ਇੰਨੀ ਨਲਾਇਕ ਨਹੀਂ ਹੋਣੀ ਚਾਹੀਦੀ, ਇੰਨੀ ਨਾਅਹਿਲ ਨਹੀਂ ਹੋਣੀ ਚਾਹੀਦੀ ਕਿ ਜਿਹੜੇ ਮਰਜ਼ੀ ਐਂਗਲ ਵੇਖੋ ਪੂਰੀ ਦੁਨੀਆ ਦੇ ਵਿੱਚ ਤੁਸੀਂ ਕੀ ਪੈਗਾਮ ਦੇ ਰਹੇ ਹੋ। ਉਹ ਬੜਾ ਇੱਕ ਐਸਾ ਦਫ਼ਤਰ ਹੈ, ਮੈਂ ਸ਼ਖਸੀਅਤ ਦੀ ਗੱਲ ਨਹੀਂ ਕਰਦਾ, ਉਹ ਦਫ਼ਤਰ ਹੈ ਜਿਹੜਾ ਪਾਕਿਸਤਾਨ ਦੀ ਕੌਮੀ ਸਲਾਮਤੀ ਦੇ ਨਾਲ ਬਰਾਹ ਰਾਸਤ ਮੁੰਸਲਿਕ ਹੈ ਔਰ ਸਭ ਤੋਂ ਵੱਡਾ ਜ਼ਿੰਮੇਦਾਰ ਹੈ। ਅਗਰ ਤੁਸੀਂ ਇਸ ਅਹੁਦੇ ਦੇ ਨਾਲ ਵੀ ਏਡਾ ਮਜ਼ਾਕ ਕਰਦੇ ਹੋ ਤੇ ਫਿਰ ਤੁਹਾਡੀ ਬਾਕੀ ਗੱਲਾਂ ਤੇ ਫਿਰ ਨਾ ਤੁਸੀਂ ਮੁਆਸ਼ੀ ਤੌਰ ਤੇ ਕਾਮਯਾਬ ਹੋ, ਨਾ ਸਿਆਸੀ ਤੌਰ ਤੇ, ਨਾ ਪਾਰਲੀਮੈਂਟ, ਨਾ ਆਈਨ, ਨਾ ਕਾਨੂੰਨ, ਨਾ ਅਦਾਲਤੀ, ਨਾ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਤੇ ਬਾਰਡਰ ਤੁਸੀਂ ਬੰਦ ਕੀਤੇ ਨੇ, ਜ਼ਿਮੀਂਦਾਰ ਸਾਡਾ ਰੋਂਦਾ ਪਿਆ, ਕੂਕਾ ਮਾਰੀ ਆਉਂਦਾ ਹੈ, ਮਜ਼ਦੂਰ ਆਜਰ ਅਜੀਰ, ਇੰਡਸਟਰੀ ਸਾਡੀ ਨਹੀਂ ਚੱਲਦੀ ਪਈ, ਫੈਕਟਰੀਆਂ ਬੰਦ ਨੇ, ਬੇਰੁਜ਼ਗਾਰੀ ਆਪਣਾ ਗੋਡੇ ਹੋ ਗਈ ਹੈ, ਭੁੱਖ ਮਰੀ ਹੈ। ਉਹ ਵਾਲਾ ਦੌਰ ਤਾਂ ਕਿਰਨ ਨੇ ਕਦੀ ਵੀ ਨਹੀਂ ਆਇਆ ਨਾ। ਵੈਸੇ ਵੀ ਹਸੀ ਆਖੇ ਸਾਰੀ ਓਕੇ ਦੀ ਰਿਪੋਰਟ ਹੈ। ਵੈਸੇ ਇਹ ਵੀ ਦੱਸਿਓ ਕਿ ਸਲਮਾਨ ਅਕਰਮ ਰਾਜਾ ਸਾਹਿਬ ਨਹੀਂ, ਦੇਖੋ ਪਤਾ ਕੀ ਹੁੰਦਾ, ਓਕੇ ਦੀ ਰਿਪੋਰਟ ਤੇ ਦੁਨੀਆ ਦੇ ਤਰੱਕੀ ਯਾਫਤਾ ਤਰੀਨ ਮੁਲਕਾਂ 'ਚ ਵੀ ਨਹੀਂ ਹੁੰਦੀ, ਲੇਕਿਨ ਉੱਥੇ ਕੰਮ ਸਿਸਟਮ ਚੱਲਦਾ ਹੁੰਦਾ ਹੈ। ਦੇਖੋ ਆਪਣੇ ਸਿਸਟਮ ਇੱਥੇ ਨਹੀਂ ਚੱਲਦਾ ਪਿਆ, ਇਹ ਗੱਲ ਮੰਨਣ ਵਾਲੀ ਹੋ। ਤੁਹਾਡੇ ਮੀਡੀਆ 'ਚ ਕਿੰਨੇ ਬੰਦੇ ਤੁਹਾਡਾ ਬਿਲਕੁਲ ਤੁਸੀਂ ਬਿਲਕੁਲ ਬਜਾ ਫਰਮਾ ਰਹੇ ਹੋ, ਇਹ ਗੱਲ ਮੰਨਣ ਵਾਲੀ ਵੀ ਹੈਗੀ। ਔਰ ਪਿਛਲੇ 2 ਸਾਲਾਂ ਦੇ ਵਿੱਚ ਬਹੁਤ ਸਾਰੇ ਪਾਕਿਸਤਾਨੀ ਜਿਹੜੇ ਨੇ ਇੱਥੋਂ ਮੂਵ ਕਰ ਗਏ ਨੇ, ਤੇ ਅੱਗੇ ਪਤਾ ਨਹੀਂ ਹੋਣ ਵਾਲਾ ਹੀ ਮਾਲਕਾ ਕੀ ਹੋ ਸਕਦਾ ਅੱਗੇ ਪਾਕਿਸਤਾਨ ਦੇ ਵਿੱਚ। ਅੱਛਾ, ਮੈਂ ਸਲਮਾਨ ਅਕਰਮ ਰਾਜਾ ਦੇ ਬਾਰੇ 'ਚ ਕੁਐਸਚਨ ਕਰਨਾ ਸੀ, ਮੇਰੇ ਜ਼ਿਹਨ 'ਚ ਫਿਰਦਾ ਪਿਆ ਆਸੇ-ਪਾਸੇ ਕਿ ਉਹਨਾਂ ਨੇ ਸਿਆਸੀ ਪਾਰਟੀ ਕਿਸਮ ਦੀ ਤਹਿਲੀਲ ਕਰ ਦਿੱਤੀ ਹੈ, ਔਰ ਤੁਹਾਨੂੰ ਕੀ ਲੱਗਦਾ ਹੈ ਕਿ ਉਹ ਬਿਹਤਰ ਸਮਤ 'ਚ ਪਾਰਟੀ ਨੂੰ ਲੈ ਕੇ ਚੱਲ ਸਕਦੇ? ਦੇਖੋ ਜੀ, ਫਿਲਹਾਲ ਤੇ ਉਹ ਬਾਹਰ ਦੀ ਪੋਲਿਟਿਕਸ ਕਰ ਰਹੇ ਨੇ, ਪਾਰਟੀ ਪੋਲਿਟਿਕਸ ਤੇ ਕਰ ਨਹੀਂ ਰਹੇ। ਉਹਨਾਂ ਨੂੰ ਇਹ ਵੀ ਤੇ ਇੱਕ ਬੜੀ ਅਨਫੋਰਚੂਨੇਟ ਗੱਲ ਹੈ ਨਾ ਕਿ ਜਿਹੜਾ ਜਾਂਦਾ ਉਹ ਆਪਣੀ ਬਰੀਫਿੰਗ ਦੇ ਕੇ ਆ ਜਾਂਦਾ ਹੈ। ਹੁਣ ਕੱਲ ਮੈਂ ਉਹੀ ਤੇ ਤੁਹਾਨੂੰ ਅੱਗੇ ਕਿਹਾ ਕਿ ਅੱਗੇ ਗਏ ਆਪਣਾ ਕੱਲ ਗਏ ਨੇ ਤੇ ਬਾਜੀ ਜਿਹੜੇ ਨੇ 5-7 ਦਾ ਕੰਡਾ ਕਢਾ ਆਏ ਨੇ, ਹੁਣ ਉਹਨਾਂ ਦੀ ਗੱਲ ਸੁਣਦਾ ਕੋਈ ਨਹੀਂ। ਅੱਛਾ, ਇਦਾਂ ਤੇ ਜਿਹੜੇ ਉਹ ਦੇਖੋ ਜੋ ਵੀ ਹੈ ਉਹ ਮੁੰਤਖਬ ਲੋਕ ਤੇ ਹੋਏ ਨੇ, ਤੇ ਸਲਮਾਨ ਅਕਰਮ ਰਾਜਾ ਜਿਹੜਾ ਹੈ ਉਹ ਪਾਰਟੀ ਨਹੀਂ ਸੰਭਾਲ ਸਕਦਾ। ਇਹ ਫੈਸਲਾ ਬੁਜ਼ਦਾਰ ਤਰ੍ਹਾਂ ਦਾ ਨਾ ਕੋਈ ਪਹਿਲੀ ਵਾਰੀ ਹੋਇਆ ਨਾ ਆਖਰੀ ਵਾਰੀ ਹੋਣਾ ਹੈ, ਇਹ ਇੱਥੇ ਹੁੰਦੇ ਰਹਿੰਦੇ ਨੇ, ਉਹਦਾ ਨੁਕਸਾਨ ਹੁੰਦਾ ਹੈ ਔਰ ਇਹ ਗੱਲ ਨਾਲ ਪਾਰਟੀ ਕਮਜ਼ੋਰ ਹੋਏਗੀ। ਔਰ ਪਾਰਟੀ ਕਮਜ਼ੋਰ ਹੋਈ ਦੀ ਵਜ੍ਹਾ ਤੋਂ ਪਾਰਟੀ ਕਮਜ਼ੋਰ ਹੋਏਗੀ। ਜ਼ਾਹਿਰ ਹੈ ਜਿਸ ਬੰਦੇ ਨੂੰ ਸਿਆਸਤ ਹੀ ਨਹੀਂ ਆਉਂਦੀ, ਤੁਸੀਂ ਉਹਨੂੰ ਦੇਖੋ ਨਾ। ਅਗਰ ਤੁਸੀਂ ਮੈਨੂੰ ਕਹੋ ਜੀ ਕਿ ਮੈਂ ਜਾ ਕੇ ਕੋਈ ਮਤਲਬ ਬੋਇੰਗ ਜਹਾਜ਼ ਉਡਾਉਣਾ ਸ਼ੁਰੂ ਕਰ ਦਵਾਂ, ਜੇ ਇਸ ਗੱਲ ਤੇ ਆਈਏ ਤਾਂ ਫੈਸਲ ਸਾਹਿਬ ਲੋਕੀ ਇਹ ਵੀ ਕਹਿੰਦੇ ਆ ਕਿ ਖਾਨ ਸਾਹਿਬ ਨੂੰ ਸਿਆਸਤ ਕਰਨੀ ਨਹੀਂ ਆਉਂਦੀ। ਵੈਸੇ ਜੇ ਸਿਆਸਤ ਕਰਨੀ ਆਉਂਦੀ ਹੁੰਦੀ ਨਾ ਤੇ ਅੱਜ ਇਹ ਹਾਲ ਨਾ ਹੁੰਦਾ। ਲੋਕੀ ਇਹ ਵੀ ਕਹਿੰਦੇ ਆ। ਵੈਸੇ ਇਸ ਗੱਲ ਦੇ ਵਿੱਚ ਕਿੰਨੀ ਸੱਚਾਈ ਹੈ ਕਿ ਉਹਦੇ ਖਾਨ ਨੂੰ ਨਹੀਂ ਹੈਗੇ? ਮੈਂ ਉਹਨਾਂ ਲੋਕਾਂ ਨੂੰ ਕਹਿਣਾ ਚਾਹਾਂਗਾ ਕਿ ਜਿਹੜਾ ਜੇਲ੍ਹ 'ਚ ਬਹਿ ਕੇ ਉਂਗਲੀਆਂ ਤੇ ਨਚਾਉਂਦਾ ਜਾਂਦਾ ਉਹਦਾ ਤੋਂ ਵੱਡੀ ਸਿਆਸਤ ਫਿਰ ਕਿਸੇ ਨੂੰ ਨਹੀਂ ਆਉਂਦੀ। ਅੱਛਾ, ਤੁਸੀਂ ਹਕਾਇਕ ਦੇ ਨਾਲ ਗੱਲ ਕਰਨੀ ਹੈ ਨਾ। ਹਾਂ ਬਿਲਕੁਲ, ਡਰ ਖੌਫ ਤੇ ਉਹਦਾ ਹੀ ਹੈ, ਪਪੂਲੈਰਿਟੀ ਤੇ ਉਹਦੀ ਹੈ। ਤੇ ਅਗਰ ਤੁਸੀਂ ਐਡੇ ਮਾਝੇ ਬਣਦੇ ਹੋ, ਐਡੇ ਪਾੜੇ ਹੋ, ਤੇ ਇੱਕ ਫ੍ਰੀ ਇਲੈਕਸ਼ਨ ਕਰਾ ਕੇ ਵੇਖ ਲਓ, ਇੱਕ ਇਮਾਨਦਾਰਾਨਾ ਗੈਰ ਜਰਮਦਾਨਾ ਇਲੈਕਸ਼ਨ ਕਰਾ ਕੇ ਵੇਖ ਲਓ। ਜੇ ਨਾ ਤੁਹਾਨੂੰ ਆਪਣਾ ਵਕਤ ਪਵੇ ਤਾਂ ਗੱਲ ਕਰਿਓ। ਬਿਲਕੁਲ ਸਹੀ। ਫੈਸਲ ਚੌਧਰੀ ਸਾਹਿਬ, ਪਹਿਲੀ ਗੱਲ ਤਾਂ ਇਹ ਹੈ ਕਿ ਤੁਸੀਂ ਮਾਸ਼ਾਅੱਲਾ ਬਹੁਤ ਵਧੀਆ ਪੰਜਾਬੀ ਬੋਲਦੇ ਹੋ ਔਰ ਬੜੀ ਰਵਾਨੀ ਹੈ ਤੁਹਾਡੀ ਪੰਜਾਬੀ ਦੇ ਵਿੱਚ। ਮੈਨੂੰ ਤੁਹਾਡਾ ਪੰਜਾਬੀ ਹੈ ਜੀ, ਸਾਡੇ ਮੇਰੇ ਮਜ਼ਾ ਆਇਆ ਵੈਸੇ ਮੈਨੂੰ ਤੁਹਾਡੇ ਨਾਲ ਗੱਲ ਕਰਕੇ। ਨਹੀਂ, ਮੇਰੀ ਤਾਂ ਆਲ ਔਲਾਦ ਵੀ ਪੰਜਾਬੀ ਬੋਲਦੀ ਹੈ, ਅਸੀਂ ਤਾਂ ਪੰਜਾਬੀ ਦੇ ਰੱਖੇ ਹਾਂ, ਸਾਡਾ ਤਾਂ ਪੰਜਾਬੀ ਦੇ ਬਗੈਰ ਗੁਜ਼ਾਰਾ ਹੀ ਨਹੀਂ। ਹਾਂ, ਇਨਸਾਨ ਮੇਰੇ ਤਾਂ ਬੱਚੇ ਵੀ ਇੰਗਲਿਸ਼ ਸਕੂਲਾਂ 'ਚ ਪੜ੍ਹਦੇ ਨੇ, ਬਿਲਕੁਲ ਪਰ ਇੰਗਲਿਸ਼ ਬੋਲਦੇ ਨੇ, ਪਰ ਪੰਜਾਬੀ ਸਮਝਦੇ ਵੀ ਨੇ, ਬੋਲਦੇ ਵੀ ਨੇ, ਤੇ ਅੱਗੋਂ ਬੋਲਣ ਚੱਲਣਗੇ ਵੀ। ਅਸੀਂ ਪਿੰਡਾਂ ਦੇ ਬੰਦੇ ਹਾਂ ਜੀ। ਪੰਜਾਬੀ ਜਿਹੜੀ ਨਾ ਮਾਂ ਬੋਲੀ ਨੂੰ ਕਦੀ ਭੁੱਲਣਾ ਨਹੀਂ ਚਾਹੀਦਾ। ਔਰ ਮੈਂ ਤਾਂ ਹਮੇਸ਼ਾ ਇੱਕ ਚੀਜ਼ ਕੋਟ ਕਰਦੀ ਹੁੰਦੀ ਹਾਂ ਕਿ ਜਿੰਦਾ ਇਨਸਾਨ ਆਪਣੇ ਜਜ਼ਬਾਤ ਦਾ ਇਜ਼ਹਾਰ ਆਪਣੀ ਮਾਂ ਬੋਲੀ 'ਚ ਕਰ ਸਕਦਾ ਹੈ, ਉਹ ਕਿਸੇ ਵੀ ਜ਼ੁਬਾਨ 'ਚ ਨਹੀਂ ਕਰ ਸਕਦਾ। ਫੈਸਲ ਚੌਧਰੀ ਸਾਹਿਬ, ਬਹੁਤ ਸ਼ੁਕਰੀਆ, ਤੁਸੀਂ ਟਾਈਮ ਦਿੱਤਾ ਔਰ ਸਾਰੀ ਚੀਜ਼ਾਂ ਨੇ ਐਕਸਪਲੇਨ ਕੀਤੀ ਇਸ ਮੁੱਦੇ ਦੇ ਬਾਰੇ 'ਚ। ਬਹੁਤ ਸ਼ੁਕਰੀਆ ਜੀ।